ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ। ਗਾਰਲਿਕ ਨੂੰ ਜੋ ਅੱਜ ਕੱਲ੍ਹ ਮਸਲਾ ਆ ਰਿਹਾ ਉਹਦੇ ਬਾਰੇ 'ਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਗਾਹੀ ਦੇਣਾ ਚਾਹੁੰਦਾ ਕਿ ਨੰਬਰ 1, 3 ਕਿਲੋ ਦੁੱਧ ਜਾਂ ਤਾਂ ਕੜਿਆ ਹੋਵੇ ਅਤੇ ਉੱਥੋਂ ਮਲਾਈ ਉਤਾਰ ਲਓ, ਅਤੇ ਜਾਂ ਤਾਜ਼ਾ ਦੁੱਧ ਲੈ ਕੇ ਉਸੇ ਟਾਈਮ ਪਾਣੀ ਦੇ ਨਾਲ ਮਿਕਸ ਕਰ ਲਓ, ਉਹ ਜ਼ਿਆਦਾ ਬਿਹਤਰ ਆ। 3 ਕਿਲੋ ਦੁੱਧ, 2 ਕਿਲੋ ਚਾਟੀ ਦੀ ਲੱਸੀ ਦਾ ਗ੍ਰੇ ਰੰਗ ਦਾ ਪਾਣੀ, ਯਾਨੀ ਕਿ ਨਿਤਾਰ ਕੇ ਜਿਹੜਾ ਪਾਣੀ ਤਿਆਰ ਕਰਨਾ, ਉਹ 5 ਤੋਂ 7 ਕਿਲੋ ਗੋਬਰ। ਇਹਨਾਂ ਨੂੰ ਤਕਰੀਬਨ 4-5 ਦਿਨ ਇਹਨਾਂ ਨੂੰ ਪਾਣੀ ਦੇ ਵਿੱਚ ਆਪਸ ਵਿੱਚ ਡੁੱਬਿਆ ਰਹਿਣ ਦਿਓ, ਭਿੱਜੇ ਰਹਿਣ ਦਿਓ। ਇਹਨਾਂ ਨੂੰ ਵਕਫੇ ਵਕਫੇ ਦੇ ਨਾਲ ਇਹਨਾਂ ਨੂੰ ਹਿਲਾਉਂਦੇ ਰਹੋ, ਅਤੇ 4 ਦਿਨ ਤੋਂ ਬਾਅਦ ਤੁਸੀਂ ਇਹਨੂੰ ਇਸਤੇਮਾਲ ਕਰਨਾ ਸ਼ੁਰੂ ਕਰਨਾ। ਔਰ 200 ਲੀਟਰ ਪਾਣੀ ਹੋਣਾ ਚਾਹੀਦਾ, ਡਰਮ ਜਿਹੜਾ 200 ਲੀਟਰ ਦਾ ਹੋਣਾ ਚਾਹੀਦਾ। ਅਗਰ ਉਹਦੇ ਵਿੱਚੋਂ ਤੁਸੀਂ ਕੱਢ ਕੇ ਥੋੜ੍ਹਾ ਬਹੁਤਾ ਕੱਢ ਕੇ, ਅਤੇ ਤੁਸੀਂ ਕਮ ਅਜ਼ ਕਮ ਉਹਦੇ 'ਚ 6 ਟੈਂਕੀਆਂ 1 ਏਕੜ ਨੂੰ ਲਾਜ਼ਮੀ ਲਾਓ। 6 ਟੈਂਕੀਆਂ ਲਾਉਣ ਤੋਂ ਬਾਅਦ ਮੁੜ ਕੇ ਫਿਰ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਉਹਨੂੰ ਅਦਾਫੀ ਉਹਨੂੰ ਭਰ ਦਿਓ, ਅਤੇ ਫਿਰ ਵੀ ਉਹਨੂੰ ਤੁਸੀਂ ਦੁਬਾਰਾ ਤੋਂ ਵੀ ਇਸਤੇਮਾਲ ਕਰ ਸਕਦੇ, ਕਿਉਂਕਿ 4-5 ਦਿਨਾਂ ਬਾਅਦ ਫਿਰ ਉਹ ਮੁੜ ਕੇ ਬੈਕਟੀਰੀਆ ਸਾਰਾ ਹੀ ਤਿਆਰ ਹੋ ਜਾਣਾ। ਅਤੇ ਉਹਦੇ ਵਿੱਚ ਤੁਸੀਂ ਵਕਫੇ ਦੇ ਨਾਲ ਫਿਰ ਵੀ ਤੁਸੀਂ ਥੋੜ੍ਹਾ ਥੋੜ੍ਹਾ ਦੁੱਧ ਵੀ ਪਾ ਸਕਦੇ ਜੇ ਮਾਮੂਲੀ। ਫਿਰ 1 ਲੀਟਰ ਦੁੱਧ ਪਾ ਕੇ ਅਤੇ ਚਾਟੀ ਦੀ ਲੱਸੀ ਦਾ ਪਾਣੀ ਪਾ ਕੇ, ਗੋਬਰ ਪਾ ਕੇ, ਫਿਰ ਤੁਸੀਂ ਉਹਨੂੰ ਇਸ ਤਰ੍ਹਾਂ ਵਧਾ ਵੀ ਵਕਫੇ ਵਕਫੇ ਨਾਲ ਤੁਸੀਂ ਵਧਾ ਕੇ ਤੁਹਾਨੂੰ ਉਹਦੀ ਇਸਤੇਮਾਲ ਕਰ ਸਕਦੇ। ਜੇ ਤੁਸੀਂ ਉਹਨੂੰ ਜ਼ਿਆਦਾ ਬਿਹਤਰ ਆ ਕਿ 200 ਲੀਟਰ ਦਾ 200 ਲੀਟਰ ਪਾਣੀ ਕੱਪੜੇ ਦੇ ਨਾਲ ਪੁਣ ਕੇ ਅਤੇ ਇੱਕੋ ਦਫਾ ਤੁਸੀਂ ਉਹਦੀ ਸਪਰੇਅ ਕਰ ਦਿਓ, ਅਤੇ ਉਹ ਜ਼ਿਆਦਾ ਮੁਨਾਸਬ ਹੋ ਜਾਏਗਾ। ਜਾਂ ਨਾ ਵੀ ਹੋਵੇ ਤਾਂ ਤੁਸੀਂ 200 ਲੀਟਰ ਦੀ ਬਜਾਏ 150 ਲੀਟਰ ਪਾਣੀ ਦੀ ਸਪਰੇਅ ਕਰ ਦਿਓ, ਜਾਂ 160 ਲੀਟਰ ਦੀ ਸਪਰੇਅ ਕਰ ਦਿਓ, 8 ਟੈਂਕੀਆਂ 20-20 ਲੀਟਰ ਦੀਆਂ ਲਾ ਕੇ। ਉਸ ਤੋਂ ਬਾਅਦ ਜਿਹੜਾ ਪਾਣੀ ਬਚੇ ਉਹਦੇ ਵਿੱਚ ਥੋੜ੍ਹਾ ਬਹੁਤਾ ਦੁੱਧ, ਇਹੀ ਚੀਜ਼ਾਂ ਦੁਬਾਰਾ ਤੋਂ 1-1 ਲੀਟਰ ਪਾ ਕੇ, ਜਾਂ 1 ਲੀਟਰ ਹੀ ਦੁੱਧ ਪਾ ਕੇ, 1 ਲੀਟਰ ਹੀ ਲੱਸੀ ਦਾ ਪਾਣੀ ਪਾ ਕੇ, ਅਤੇ ਤੁਸੀਂ ਉਹਨੂੰ ਫਲੱਡ ਕਰ, ਉਹਨੂੰ ਗੋਬਰ ਵੀ ਪਾ ਕੇ, ਅਤੇ ਉਹਨੂੰ ਫਿਰ 200 ਲੀਟਰ ਹੀ ਤਿਆਰ ਕਰਕੇ ਉਹਨੂੰ, ਉਹ ਜਲਦੀ ਤੁਹਾਡਾ ਤਿਆਰ ਹੋ ਜਾਏਗਾ। ਇਹਨੂੰ ਫਿਰ ਸਪਰੇਅ ਕਰ ਦਿਓ। ਜਦੋਂ ਪਾਣੀ 'ਚ ਫਲੱਡ ਕਰਨਾ ਪਵੇ ਤਾਂ ਸਾਰੀ ਦਾ ਸਾਰਾ ਪਾਣੀ ਦੇ ਵਿੱਚ ਇੱਕ ਦਫਾ ਫਲੱਡ ਕਰ ਦਿਓ, ਅਤੇ ਬਹੁਤ ਹੀ ਜ਼ਿਆਦਾ ਪੈਦਾ